मैं भी गद्दार हूँ, यास्मा शराजी भी गद्दार है। पॉलिटिकल असाइलम तो तुम्हारे बाप परवेज मुशर्रफ ने लिया। मैं तुम्हारे चेहरों के नकाब नोचूंगा। तुमने इससे नारा लगवाया इजराइल मुर्दाबाद, इसलिए कि तुम्हारी दाढ़ी में तिनका है, तुम चोर हो। ਹਾਮਦ ਮੀਰ ਨੂੰ ਕੌਮੀ ਅਦਾਰਿਆਂ ਦੇ ਖਿਲਾਫ ਬਗੈਰ ਕਿਸੇ ਸਬੂਤ ਤੋਂ ਇਲਜ਼ਾਮ ਲਾਉਣ ਦੀ ਵੱਡੀ ਸਜ਼ਾ ਮਿਲ ਗਈ। ਅਸਦ ਤੂਰ ਨਾਲ ਇਜ਼ਹਾਰੇ ਹਮਦਰਦੀ ਕਰਨ ਗਏ ਹਾਮਦ ਮੀਰ ਨੇ ਅਹਿਮ ਕੌਮੀ ਅਦਾਰਿਆਂ ਦੇ ਖਿਲਾਫ ਇੰਜ ਪੜਾਸ ਕੱਢੀ ਜਿਵੇਂ ਉਹ ਜਾਣਦੇ ਸਨ ਕਿ ਅਸਦ ਤੂਰ ਉੱਤੇ ਤਸ਼ੱਦਦ ਕਰਨ ਵਾਲੇ ਕੌਣ ਨੇ। ਇਸ ਖਬਰ ਦੀ ਮਜ਼ੀਦ ਤਫਸੀਲ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਗਰੁੱਪ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਖਬਰ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ। ਮੁਲਕ ਦੇ ਨਾਮਵਰ ਸਹਾਫੀ, ਕਲਮਨਗਾਰ ਤੇ ਦਾਨਸ਼ਵਰ ਹਾਮਦ ਮੀਰ ਜਿੱਥੇ ਸਹਾਫਤ ਦੇ ਮੈਦਾਨ ਵਿੱਚ ਆਪਣਾ ਵੱਖਰਾ ਮੁਕਾਮ ਰੱਖਦੇ ਨੇ, ਉੱਥੇ ਹੀ ਅਹਿਮ ਕੌਮੀ ਅਦਾਰਿਆਂ ਦੇ ਖਿਲਾਫ ਬੇਮੰਤਕ ਤੇ ਬੇਬੁਨਿਆਦ ਇਲਜ਼ਾਮ ਲਾਉਣ ਵਿੱਚ ਵੀ ਬਹੁਤ ਮਸ਼ਹੂਰ ਨੇ। ਪਿਛਲੇ ਦਿਨਾਂ ਵਿੱਚ ਇੱਕ ਮੁਕਾਮੀ ਸਹਾਫੀ ਅਸਦ ਤੂਰ ਉੱਤੇ ਕੁਝ ਨਾਮਾਲੂਮ ਲੋਕਾਂ ਨੇ ਤਸ਼ੱਦਦ ਕੀਤਾ ਤੇ ਸਹਾਫੀ ਬਰਾਦਰੀ ਅਸਦ ਤੂਰ ਨਾਲ ਇਜ਼ਹਾਰੇ ਹਮਦਰਦੀ ਲਈ ਇਕੱਠੀ ਹੋ ਗਈ। ਇਸ ਇਕੱਠ ਵਿੱਚ ਅਸਦ ਤੂਰ ਨਾਲ ਹਮਦਰਦੀ ਕਰਨ ਲਈ ਹਾਮਦ ਮੀਰ ਵੀ ਆਏ ਤੇ ਉਹਨਾਂ ਨੇ ਆਂਦਿਆਂ ਹੀ ਅਹਿਮ ਕੌਮੀ ਅਦਾਰਿਆਂ ਦੇ ਖਿਲਾਫ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। इतने मर्द के बच्चे हो, इतने बहादुर हो, तो सीना तान के कहो ना, हाँ जी मैं इसके घर में घुसा हूं। लेकिन तुम इतने बुज़दिल हो, इतने बेगैरत हो कि तुम ये तो नहीं मान रहे कि मैं इनके घर में घुसा था। तुम कहते हो ओहो नहीं, कोई लड़की का भाई था जिसने मारा है। तो क्योंकि एक बहुत बेगैरत और बुज़दिल दुश्मन से वास्ता पड़ा है, तो इसलिए वो समझता है कि मेरा पता नहीं चलेगा, मैं नामालूम हूं। तुम कोई नामालूम नहीं हो, तुम्हारा पता है मैं तुम कौन हो। ये जो तुमने एक असद तूर के बारे में प्रोपेगेंडा किया है कि वो लड़की का जो भाई था वो इसका भी भाई हो। नहीं, लड़की के भाई का नहीं पता मुझे, लड़की की माँ का पता है, उसका नाम जनरल रानी। लड़की की माँ का नाम है जनरल रानी, जिसका डायरेक्ट ताल्लुक होता है चीफ ऑफ द आर्मी स्टाफ के साथ। ਹਾਮਦ ਮੀਰ ਹੋਰਾਂ ਦੀਆਂ ਗੱਲਾਂ ਤੋਂ ਇੰਜ ਲੱਗਦਾ ਸੀ ਜਿਵੇਂ ਉਹਨਾਂ ਨੇ ਆਪ ਹੀ ਮੁਦਈ ਤੇ ਆਪ ਹੀ ਜੱਜ ਬਣ ਕੇ ਫੈਸਲਾ ਸੁਣਾ ਦਿੱਤਾ ਹੈ ਤੇ ਫੈਸਲਾ ਨਾ ਮੰਨਣ ਵਾਲਿਆਂ ਦੇ ਖਿਲਾਫ ਵੀ ਐਲਾਨੇ ਜੰਗ ਕਰ ਦਿੱਤਾ ਹੈ। ਯਾਨੀ ਨਾ ਕੋਈ ਤਫਤੀਸ਼ ਹੋਈ, ਨਾ ਫੈਸਲਾ ਹੋਇਆ ਕਿ ਤਸ਼ੱਦਦ ਕਰਨ ਵਾਲੇ ਕੌਣ ਸਨ, ਪਰ ਫਿਰ ਵੀ ਹਾਮਦ ਮੀਰ ਨੇ ਕੌਮੀ ਅਦਾਰਿਆਂ ਨੂੰ ਇਹਦਾ ਜ਼ਿੰਮੇਦਾਰ ਕਰਾਰ ਦੇ ਕੇ ਜਿਹੜੀਆਂ ਗੱਲਾਂ ਕੀਤੀਆਂ ਉਹ ਕਿਸੇ ਵੀ ਸੂਰਤ ਕਾਬਲੇ ਕਬੂਲ ਨਹੀਂ ਹੋ ਸਕਦੀਆਂ। ਹੁਣ ਸਵਾਲ ਇਹ ਵੇ ਕਿ ਜੇ ਕਾਨੂੰਨ ਦੇ ਮੁਤਾਬਕ ਇਲਜ਼ਾਮ ਸਾਬਤ ਹੋਣ ਤੱਕ ਆਮ ਸ਼ਹਿਰੀ ਵੀ ਮੁਲਜ਼ਮ ਹੁੰਦਾ ਹੈ, ਮੁਜਰਮ ਨਹੀਂ ਬਣ ਸਕਦਾ, ਤੇ ਫਿਰ ਅਹਿਮ ਕੌਮੀ ਅਦਾਰਿਆਂ ਨੂੰ ਮੁਜਰਮ ਬਣਾ ਕੇ ਪੇਸ਼ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ਗਈ। ਜੀਓ ਟੀਵੀ ਨੇ ਇਸ ਗੈਰ ਜ਼ਿੰਮੇਦਾਰਾਨਾ ਬਿਆਨ ਤੋਂ ਬਾਅਦ ਹਾਮਦ ਮੀਰ ਉੱਤੇ ਆਪਣੇ ਦਰਵਾਜ਼ੇ ਬੰਦ ਕਰ ਛੱਡੇ ਨੇ ਤੇ ਹੁਣ ਹਾਮਦ ਮੀਰ ਮਜ਼ਲੂਮੀਅਤ ਦੀ ਦੁਕਾਨ ਖੋਲ ਕੇ ਬੈਠ ਗਏ ਨੇ। ਇਸ ਤੋਂ ਪਹਿਲਾਂ ਹਾਮਦ ਮੀਰ ਨੇ ਮੌਲਾਨਾ ਫਜ਼ਲੁਰ ਰਹਿਮਾਨ ਦੇ ਜਲਸੇ ਬਾਰੇ ਵੀ ਬੜੀਆਂ ਗਲਤ ਪੇਸ਼ਨਗੋਈਆਂ ਕੀਤੀਆਂ ਸਨ ਤੇ ਜਮਹੂਰੀ ਹੁਕੂਮਤ ਦੇ ਖਿਲਾਫ ਚਲਾਈ ਗਈ ਇਸ ਤਹਿਰੀਕ ਦੀ ਖੁੱਲ੍ਹ ਕੇ ਹਮਾਇਤ ਵੀ ਕੀਤੀ ਸੀ। ਹੋਰ ਤੇ ਹੋਰ ਹਾਮਦ ਮੀਰ ਹੋਰੀ ਫਜ਼ਲੁਰ ਰਹਿਮਾਨ ਹੋਰਾਂ ਦੇ ਜਲਸੇ ਨਾਲ ਖਿਤਾਬ ਕਰਨ ਵਾਸਤੇ ਵੀ ਅੱਪੜ ਗਏ ਸਨ। ਯਾਨੀ ਹਾਮਦ ਮੀਰ ਹੋਰੀ ਇੱਕੋ ਵੇਲੇ ਵਿੱਚ ਸਹਾਫਤ ਦੇ ਨਾਲ ਸਿਆਸਤ ਫਰਮਾਨ ਦਾ ਹੁਨਰ ਵੀ ਜਾਣਦੇ ਨੇ। ਦੂਜੇ ਪਾਸੇ ਅਸਦ ਤੂਰ ਨੂੰ FIA ਦੇ ਸਾਈਬਰ ਕ੍ਰਾਈਮ ਵਿੰਗ ਨੇ ਕੌਮੀ ਅਦਾਰਿਆਂ ਨੂੰ ਬਦਨਾਮ ਕਰਨ ਦੇ ਇਲਜ਼ਾਮ ਵਿੱਚ ਤਫਤੀਸ਼ ਲਈ 4 ਜੂਨ ਨੂੰ ਤਲਬ ਕਰ ਲਿਆ ਹੈ। ਪਰ ਹੁਣ ਵੇਖਣਾ ਇਹ ਵੇ ਕਿ ਹਾਮਦ ਮੀਰ ਤੋਂ ਕਦੋਂ ਪੁੱਛਿਆ ਜਾਵੇਗਾ ਕਿ ਉਹਨੇ ਕੌਮੀ ਅਦਾਰਿਆਂ ਤੇ ਇਲਜ਼ਾਮ ਕਿਉਂ ਲਾਏ ਸਨ।